ਪੰਜਾਬੀ ਰੇਡੀਓ ਦੇ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਤੇ ਕੁਝ ਖਬਰਾਂ ਤੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸੂਬੇਦਾਰ ਸਰਜੀਤ ਸਿੰਘ ਜੀ ਖੰਗੂੜਾ ਤੇ ਪਰਿਵਾਰ ਸਾਨੂੰ ਜੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦਾ ਫੋਨ ਨੰਬਰ 4082722500। ਸਾਨੂੰ ਜੇ ਗੁਰਦੀਪ ਸਿੰਘ ਬਿਰਦੀ ਕਲੋਬਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ ਜੂਬਾ ਸਿਟੀ ਤੋਂ, ਸੁਰਿੰਦਰ ਕੌਰ ਧਾਮੀ ਦੇ ਪਰਿਵਾਰ ਸੀਰਜ ਤੋਂ, ਦਲਵੀਰ ਸਿੰਘ ਗਿੱਲ ਲਾਈਵਕ ਤੋਂ, ਬਿੱਲਾ ਸਿੰਘ ਜਿਹੜਾ ਸਾਨੂੰ ਜੇ ਤੋਂ, ਪ੍ਰਿਤਪਾਲ ਸਿੰਘ ਜੀ ਸਾਨੂੰ ਜੇ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਉਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਅਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿੰਗਰੇ ਦੀ। ਉਹ ਬੜੀਆਂ ਅਸੀਂ ਹੈਡਲਾਈਨਸ ਦੇਖਦੇ ਹਾਂ ਕਿ ਬਹੁਤ ਰੌਲਾ ਪੈ ਰਿਹਾ ਆ, ਦੋਸ਼ ਲਾ ਰਹੇ ਨੇ ਜੀ ਆਮ ਆਦਮੀ ਪਾਰਟੀ 'ਤੇ, ਤਾਂ ਉਸ ਦੀ ਕਹਿੰਦੇ ਜਾਂਚ ਹੋਵੇਗੀ। ਤੇ ਉਹੀ HS ਕਿੰਗਰਾ ਨੇ ਜੀ, ਜਿਹੜੇ ਪਾਰਟੀ ਦੇ ਵੱਲੋਂ ਵੱਖ-ਵੱਖ ਚੈਨਲਾਂ ਦੇ ਉੱਤੇ ਬੋਲਦੇ ਹੁੰਦੇ ਸਨ ਔਰ ਇਹ ਕਹਿੰਦੇ ਸਨ ਜੀ ਕਿ ਉਹ ਵੱਖਰੇ ਕਿਸਮ ਦੀ ਸਿਆਸਤ ਕਰਨ ਆਏ ਨੇ। ਉਹ ਇੱਥੇ ਟਿਕਟਾਂ ਦੇ ਵਾਸਤੇ ਜਿਹੜਾ ਜੀ ਨਹੀਂ ਆਏ, ਨਾ ਉਹ ਇਲੈਕਸ਼ਨ ਲੜਨ ਦੇ ਵਾਸਤੇ ਜਿਹੜਾ ਜੀ ਉਹ ਆਏ ਨੇ। ਜਦੋਂ ਟਿਕਟ ਨਹੀਂ ਮਿਲੀ ਤੇ ਹੁਣ ਸਾਰਾ ਕੁਝ ਜਿਹੜਾ ਜੀ ਉਹ ਬਿਲਕੁਲ ਉਲਟੀ ਹੋ ਗਿਆ ਔਰ ਇਸ ਉਲਟ ਪੁਲਟ ਹੋਏ ਦੇ ਵਿੱਚ ਉਹਨਾਂ ਨੇ ਕੱਲ ਜਿਹੜਾ ਜੀ ਇੱਥੋਂ ਤੱਕ ਖਰਚੇ ਜਿਹੜੇ ਗਿਣਾਤੇ ਕਿ ਦੁੱਧ ਕਿੰਨੇ ਦਾ ਪਿਆ, ਚਾਹ ਕਿੰਨੇ ਦੀ ਜਿਹੜੀ ਜੀ ਉਹ ਪਿਆਈ, ਤੇ ਰਹਿਣ ਸਹਿਣ ਦਾ ਖਰਚਾ ਜਿਹੜਾ ਸੀਗਾ ਜੀ ਉਹ ਕਿੰਨਾ ਉਹਨਾਂ ਨੇ ਕੀਤਾ। ਉਹਨਾਂ ਨੇ ਇੱਕ ਆਡੀਓ ਟੇਪ ਦੇ ਵੀ ਕੁਝ ਅੰਸ਼ ਜਿਹੜੇ ਸੀਗੇ ਉਹ ਸੁਣਾਏ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਕੋਈ ਜਿਹੜਾ ਹੈਗਾ ਲੁਧਿਆਣੇ ਤੋਂ ਜੀ, ਉਹ ਕੋਸ਼ਿਸ਼ ਕਰ ਰਿਹਾ ਸੀਗਾ ਉਹਨਾਂ ਨੂੰ ਕਿ ਜੇ ਦੁਰਗੇਸ਼ ਪਾਠਕ ਨੂੰ ਮਿਲਣਾ ਤੇ 5 ਲੱਖ ਰੁਪਈਆ ਮਹੀਨੇ ਦਾ ਤੁਹਾਨੂੰ ਜਿਹੜਾ ਜੀ ਉਹ ਦੇਣਾ ਪਊਗਾ। ਹੁਣ ਇਸ ਮਾਮਲੇ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਹੈ ਜੀ, ਉਹਨੇ ਇਹ ਗੱਲ ਆਖੀ ਆ ਕਿ ਕਿੰਗਰਾ ਦੇ ਵੱਲੋਂ ਲਾਏ ਗਏ ਜਿਹੜੇ ਦੋਸ਼ ਆ ਉਹਦੀ ਜਾਂਚ ਕਰਵਾਈ ਜਾਊਗੀ ਔਰ ਇਹ ਕਿਹਾ ਗਿਆ ਜੀ ਕਿ ਸਿਆਸੀ ਮਾਮਲਿਆਂ ਦੀ ਕਮੇਟੀ ਦੀ ਮੀਟਿੰਗ ਅਗਲੇ ਦਿਨਾਂ ਦੇ ਵਿੱਚ ਕੀਤੀ ਜਾਊਗੀ। ਪਰ ਦਿੱਲੀ ਦੇ ਵਿੱਚ ਵੀਰਵਾਰ ਨੂੰ ਕਿਸਾਨ ਮੈਨੀਫੈਸਟੋ ਦੇ ਬਾਰੇ ਦੇ ਵਿੱਚ ਮੀਟਿੰਗ ਜਿਹੜੀ ਹੈ ਜੀ ਉਹ ਜ਼ਰੂਰ ਹੋਈ ਹੈ। ਪੰਜਾਬ ਵਿਧਾਨ ਸਭਾ ਚੋਣਾਂ ਦੇ ਵਾਸਤੇ ਆਪ ਦੀ ਮੈਨੀਫੈਸਟੀ ਕਮੇਟੀ ਦੇ ਮੁਖੀ ਕੰਵਰ ਸੰਧੂ ਕਿਸਾਨ ਮੈਨੀਫੈਸਟੋ ਤੇ ਅਰਵਿੰਦ ਕੇਜਰੀਵਾਲ ਤੋਂ ਮੋਹਰ ਲਵਾਉਣ ਦੇ ਵਾਸਤੇ ਦਿੱਲੀ ਜਿਹੜੇ ਹੋ ਗਏ ਸੀਗੇ ਔਰ ਪਹਿਲੇ ਪ੍ਰੋਗਰਾਮ ਦੇ ਅਨੁਸਾਰ ਹੀ 11 ਸਤੰਬਰ ਨੂੰ ਇਹ ਚੋਣ ਮੈਨੀਫੈਸਟੋ ਜਿਹੜਾ ਜੀ ਉਹ ਬਾਘੇ ਪੁਰਾਣੇ ਦੇ ਵਿੱਚ ਜਾਰੀ ਜਿਹੜਾ ਜੀ ਉਹ ਕੀਤਾ ਜਾਊਗਾ। ਕੰਵਰ ਸੰਧੂ ਹੋਰਾਂ ਨੇ ਛੋਟੇਪੁਰ ਨੂੰ ਕੱਢਣ ਵਾਲੀ ਚਿੱਠੀ ਦੇ ਉੱਤੇ ਦਸਤਖਤ ਕਰਨ ਤੋਂ ਨਾ ਕੀਤੀ ਸੀ ਔਰ ਹਰਮੇਲ ਸਿੰਘ ਟੌੜਾ ਦੇ ਪਰਿਵਾਰ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਵੱਖਰੀ ਰਾਏ ਜਿਹੜੀ ਹੈ ਜੀ ਉਹ ਉਹਨਾਂ ਨੇ ਦਿੱਤੀ ਸੀਗੀ, ਪਰ ਉਹ ਆਪਣਾ ਕੰਮ ਉਹਨਾਂ ਨੇ ਮੈਨੀਫੈਸਟੋ ਦੇ ਉੱਤੇ ਜਿਹੜਾ ਜੀ ਉਹ ਜਾਰੀ ਰੱਖਿਆ ਹੋਇਆ। ਜਿਹੜੇ HS ਕਿੰਗਰਾ ਉਹਨੇ ਇਹ ਦੋਸ਼ ਲਾਏ ਨੇ ਕਿ ਪਾਰਟੀ ਫੰਡਾਂ ਦੇ ਵਿੱਚ ਵੱਡੀ ਗੜਬੜ ਜਿਹੜੀ ਹੈ ਜੀ ਉਹ ਕੀਤੀ ਗਈ ਆ ਔਰ ਉਹਨਾਂ ਨੇ ਕਿਹਾ ਕਿ ਉਹ ਚੋਣ ਕਮਿਸ਼ਨ ਦੇ ਕੋਲੇ ਪਹੁੰਚ ਕਰਕੇ ਫੰਡਾਂ ਦੀ ਪੜਤਾਲ ਦੀ ਮੰਗ ਜਿਹੜੀ ਹੈ ਜੀ ਉਹ ਕਰਨਗੇ। ਪਰ ਇੰਨੀ ਦੇਰ ਤੱਕ ਉਹ ਚੁੱਪ ਜਿਹੜਾ ਜੀ ਉਹ ਕਿਉਂ ਰਹੇ? ਇਹ ਫੰਡਾਂ ਦੀ ਹੇਰਾਫੇਰੀ ਜਿਹੜੀ ਸੀ ਉਹ ਕਿਉਂ ਦੇਖਦੇ ਰਹੇ ਔਰ ਖੁਦ ਜਿਹੜਾ ਸੀਗਾ ਜੀ ਉਹ ਖਰਚਾ ਕਿਉਂ ਕਰਦੇ ਰਹੇ? ਇਹ ਆਪਣੇ ਆਪ ਦੇ ਵਿੱਚ ਜਿਹੜਾ ਜੀ ਉਹ ਇੱਕ ਸਵਾਲ ਹੀ ਹੈ, ਕਿਉਂਕਿ ਉਹ ਤਾਂ ਵੱਖਰੀ ਕਿਸਮ ਦੀ ਸਿਆਸਤ ਜਿਹੜਾ ਜੀ ਉਹ ਕਰਨ ਆਏ ਸੀ, ਸ਼ਾਇਦ ਇਸੇ ਵਾਸਤੇ ਹੀ ਉਹ ਆਏ ਸੀ ਜੀ ਜੋ ਕੁਛ ਉਹ ਕਰ ਰਹੇ ਨੇ। ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਇਹ ਫੰਡਾਂ ਦੀ ਇਸ ਤਰ੍ਹਾਂ ਕਰਦੇ ਕਿ ਇੱਥੇ ਖਰਚੇ, ਪਰ ਇਹਨਾਂ ਨੇ ਕਦੀ ਵੀ ਹੋਰ ਪਾਰਟੀਆਂ ਬਾਰੇ ਕੁਐਸਚਨ ਕਿਉਂ ਨਹੀਂ ਕੀਤਾ ਕਿ ਸਾਰੀਆਂ ਪਾਰਟੀਆਂ ਦੇ ਵਿੱਚ ਸਾਰਾ ਕੁਝ ਹੁੰਦਾ ਆ। ਅਸੀਂ ਇਹ ਨਹੀਂ ਕਹਿੰਦੇ ਕਿ ਆਮ ਆਦਮੀ ਪਾਰਟੀ ਬਾਰੇ ਨਾ ਕੁਛ ਬੋਲੋ, ਜ਼ਰੂਰ ਬੋਲੋ, ਪਰ ਸਾਰੀਆਂ ਬਾਰੇ ਬੋਲੋ ਕਿ ਉਹਨਾਂ ਦੀ ਸਾਰਿਆਂ ਦੀ ਜਾਂਚ ਹੋਣੀ ਚਾਹੀਦੀ ਆ। ਅੱਗੇ ਆਪਾਂ ਹਾਈ ਕੋਰਟ ਦੀ ਗੱਲ ਕਰਦੇ ਹਾਂ। ਹਾਈ ਕੋਰਟ ਵੱਲੋਂ ਹਰਿਆਣਾ ਸਰਕਾਰ ਦੀ ਝਾੜ-ਝੰਬ ਜੀ। ਹਰਿਆਣੇ ਦੇ ਵਿੱਚ ਜਾਟ ਅੰਦੋਲਨ ਦੇ ਵਿੱਚ ਰਾਜ ਪੁਲਿਸ ਦੀ ਕਥਿਤ ਸ਼ਰਮਸਾਰ ਕਰਨ ਵਾਲੀ ਭੂਮਿਕਾ ਤੇ ਉਤੋਂ ਇਸ ਮਾਮਲੇ ਦੇ ਵਿੱਚ ਜਾਂਚ ਕਰਨ ਵਾਲੇ ਸਾਬਕਾ IPS ਅਧਿਕਾਰੀ ਦੀ ਪ੍ਰਕਾਸ਼ ਸਿੰਘ ਪੈਨਲ ਨੂੰ ਰਾਜ ਪੁਲਿਸ ਦੇ ਵਿੱਚ ਸੁਧਾਰਾਂ ਲਈ ਸਿਫਾਰਿਸ਼ਾਂ ਕਰਨ ਤੋਂ ਰੋਕ ਦਿੱਤਾ ਗਿਆ। ਇਸ ਗੱਲ ਦਾ ਪਤਾ ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਲੱਗਿਆ ਤਾਂ ਉਹਨੇ ਹਰਿਆਣੇ ਸਰਕਾਰ ਦੀ ਚੰਗੀ ਲਾਪਾ ਜਿਹੜੀ ਹੈ ਜੀ ਉਹ ਕੀਤੀ ਆ। ਰਾਜ ਦੇ ਪਰਸੋਨਲ ਵਿਭਾਗ ਦੇ ਸਕੱਤਰ ਨੀਰਜਾ ਸ਼ੇਖਰ ਨੇ ਜਦੋਂ ਹਾਈ ਕੋਰਟ ਦੇ ਵਿੱਚ ਕਾਰਵਾਈ ਰਿਪੋਰਟ ਪੇਸ਼ ਕੀਤੀ ਤਾਂ ਜਸਟਿਸ SS ਸਾਰੋਂ ਤੇ ਜਸਟਿਸ ਲੀਜ਼ਾ ਗਿੱਲ ਦਾ ਬੈਂਚ ਉਸ ਨੂੰ ਦੇਖ ਕੇ ਬਹੁਤ ਨਾਰਾਜ਼ ਹੋਏ ਔਰ ਕਿਉਂਕਿ ਉਹਦੇ ਵਿੱਚ ਪ੍ਰਕਾਸ਼ ਸਿੰਘ ਨੂੰ ਪੁਲਿਸ ਸੁਧਾਰਾਂ ਬਾਰੇ ਸਿਫਾਰਿਸ਼ਾਂ ਕਰਨ ਲਈ ਹੋਰ ਸਮਾਂ ਦੇਣ ਬਾਰੇ ਬਿਲਕੁਲ ਚੁੱਪ ਧਾਰੀ ਗਈ ਸੀਗੀ ਜੀ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 22 ਸਤੰਬਰ ਨੂੰ ਜਿਹੜਾ ਜੀ ਉਹ ਰੱਖੀ ਆ। ਭਾਰਤ ਦੇ ਐਡੀਸ਼ਨਲ ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ
ਜਿਹੜੇ ਨੇ ਜੀ, ਔਰ ਉਹਨਾਂ ਦੇ ਜਦੋਂ ਪੈਨਲ ਦੀ ਰਿਪੋਰਟ ਦੇ ਆਧਾਰ ਤੇ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਕੀਤੀ ਗਈ, ਕਾਰਵਾਈ ਬਾਰੇ ਹਲਫਨਾਮਾ ਪੜ੍ਹਿਆ, ਤਾਂ ਉੱਥੇ ਮੌਜੂਦ ਜਿਹੜੇ ਅਦਾਲਤੀ ਮਿੱਤਰ ਅਨੁਪਮ ਗੁਪਤਾ ਸੀਗੇ ਉਹ ਖੜੇ ਹੋ ਗਏ। ਉਹਨਾਂ ਨੇ ਕਿਹਾ ਕਿ ਅਦਾਲਤ ਨੂੰ ਦੱਸਣਾ ਚਾਹੁੰਦੇ ਨੇ ਕਿ ਸਰਕਾਰ ਦੇ ਵੱਲੋਂ ਸਾਬਕਾ IPS ਅਧਿਕਾਰੀ ਨੂੰ ਪੂਰਾ ਕੰਮ ਨਹੀਂ ਕਰਨ ਦਿੱਤਾ ਗਿਆ ਤੇ ਉਹਨਾਂ ਨੂੰ ਰਾਜ ਪੁਲਿਸ ਦੇ ਵਿੱਚ ਸੁਧਾਰਾਂ ਬਾਰੇ ਸਿਫਾਰਿਸ਼ ਕਰਨ ਦਾ ਮੌਕਾ ਹੀ ਨਹੀਂ ਦਿੱਤਾ ਗਿਆ, ਜਦ ਕਿ ਇਸ ਤੋਂ ਪਹਿਲਾਂ ਸਰਕਾਰ ਨੇ ਇਦਾਂ ਕਰਨ ਦਾ ਫੈਸਲਾ ਜਿਹੜਾ ਜੀ ਉਹ ਕੀਤਾ ਸੀਗਾ। ਪ੍ਰਕਾਸ਼ ਸਿੰਘ ਉਹੀ ਨੇ ਜਿਨ੍ਹਾਂ ਨੇ ਹਰਿਆਣੇ ਦੇ ਵਿੱਚ ਵਾਪਰੀਆਂ ਘਟਨਾਵਾਂ ਦੇ ਬਾਰੇ ਦੇ ਵਿੱਚ ਇੱਕ ਰਿਪੋਰਟ ਪੇਸ਼ ਕਰਕੇ ਸਰਕਾਰ ਨੂੰ ਕਟਹਿਰੇ ਦੇ ਵਿੱਚ ਜਿਹੜਾ ਜੀ ਉਹ ਖੜਾ ਕਰ ਦਿੱਤਾ ਸੀਗਾ। ਉਧਰ ਹਰਿਆਣੇ ਦੀ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਮੂਰਥਲ ਕੇਸ ਦਾ ਪਰਦਾਫਾਸ਼ ਕਰਨ ਦੇ ਨੇੜੇ ਜਿਹੜਾ ਜੀ ਉਹ ਪੁੱਜ ਗਈ ਜਾਪ ਰਹੀ ਆ। ਮੂਰਥਲ ਦੇ ਵਿੱਚ ਜਬਰ ਜਨਾਹ ਹੋਣ ਦੇ ਸਬੂਤ ਮਿਲਣ ਦੀ ਗੱਲ ਮੰਨਣ ਤੋਂ ਇਨਕਾਰ ਕਰਨ ਤੋਂ ਤਕਰੀਬਨ 15 ਦਿਨ ਬਾਅਦ ਰਾਜ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਦੱਸਿਆ ਕਿ ਇਸ ਕੇਸ ਦੇ ਵਿੱਚ ਅਹਿਮ ਪ੍ਰਗਤੀ ਹੋ ਰਹੀ ਹੈ ਤੇ ਜਾਂਚ ਸੰਵੇਦਨਸ਼ੀਲ ਦੌਰ ਦੇ ਵਿੱਚ ਜਿਹੜੀ ਜੀ ਉਹ ਹੈ। ਇਹ ਸਾਰਾ ਕੁਝ ਚੱਲ ਰਿਹਾ ਜੀ ਜਾਟ ਅੰਦੋਲਨ ਦੇ ਦੌਰਾਨ ਜੋ ਕੁਝ ਹੋਇਆ ਸੀਗਾ ਉਹਦੇ ਆਲੇ ਦੁਆਲੇ ਨੂੰ ਲੈ ਕੇ ਸਰਕਾਰ ਅਕਸਰ ਇਦਾਂ ਦੇ ਕਮਿਸ਼ਨ ਜਿਹੜੇ ਆ ਜੀ ਉਹ ਬਣਾਉਂਦੀ ਆ ਇਸ ਕਰਕੇ ਕਿ ਗੱਲ ਗੋਲ-ਮੋਲ ਕਰ ਦਿੱਤੀ ਜਾਵੇ, ਪਰ ਕਿਤੇ ਕਿਤੇ ਪ੍ਰਕਾਸ਼ ਸਿੰਘ ਵਰਗਾ ਜਿਹੜਾ ਜੀ ਉਹ ਅਫਸਰ ਵੀ ਟੱਕਰ ਪੈਂਦਾ ਜਿਹੜਾ ਕਿ ਸਹੀ ਜਾਂਚ ਜਿਹੜੀ ਆ ਉਹ ਸਾਹਮਣੇ ਲਿਆ ਦਿੰਦਾ ਤੇ ਫਿਰ ਸਰਕਾਰਾਂ ਅਕਸਰ ਕਟਹਿਰੇ ਦੇ ਵਿੱਚ ਜਿਹੜਾ ਜੀ ਉਹ ਖੜਾ ਹੋ ਜਾਂਦੀਆਂ ਨੇ। ਇਸੇ ਤਰੀਕੇ ਦੇ ਨਾਲ ਹੀ ਕੁਝ ਜਿਹੜਾ ਜੀ ਇੱਥੇ ਹੋਇਆ। ਬਿਲਕੁਲ ਜੀ, ਉਹਨਾਂ ਵਰਗੇ ਤਾਂ ਹੋਰ ਵੀ ਚਾਹੀਦੇ ਆ ਕੁਛ ਕੁ। ਤੇ ਅੱਗੇ ਆਪਾਂ ਚੰਡੀਗੜ੍ਹ ਦੀ ਗੱਲ ਹਮੇਸ਼ਾ ਕਰਦੇ ਹਾਂ ਕਿ ਚੰਡੀਗੜ੍ਹ ਦੀ ਮੰਗ ਛੱਡ ਹੀ ਦਿੱਤੀ ਸੱਤਾਧਾਰੀ ਪਾਰਟੀ ਨੇ ਕਾਫੀ ਟਾਈਮ ਤੋਂ, ਤੇ ਹੁਣ ਉਹਨਾਂ ਦਾ ਬਿਆਨ ਹੈ ਜੀ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਮੁਰਦੇ ਵਿੱਚ ਜਾਨ ਪਾਉਣ ਬਰਾਬਰ। ਬਿਲਕੁਲ ਜੀ, ਐਕਚੁਅਲੀ ਦੇਖਿਆ ਜਾਵੇ ਤਾਂ ਇਹ ਇੱਕ ਕਿਸਮ ਦੇ ਨਾਲ ਗਿਵ ਅਪ ਕਰਨਾ ਜੀ, ਹੱਥ ਖੜੇ ਕਰਨੇ ਜਿਹੜਾ ਜੀ ਉਹ ਇਹਨੂੰ ਕਿਹਾ ਜਾ ਸਕਦਾ। ਜਿਵੇਂ ਬਿਲਕੁਲ ਤੁਸੀਂ ਠੀਕ ਕਰ ਰਹੇ ਹੋ, ਜਿਹੜੇ ਕਿ ਉੱਥੋਂ ਦੇ ਦਫ਼ਤਰ ਨੇ ਜੀ ਉਹ ਹੌਲੀ ਹੌਲੀ ਕਰਕੇ ਉੱਥੋਂ ਲੈ ਆਉਂਦੇ ਨੇ ਜੀ, ਮੁਹਾਲੀ ਦੇ ਵਿੱਚ ਲਿਆ ਕੇ ਲਾ ਲਏ ਨੇ, ਜਾਂ ਫਿਰ ਨਵਾਂ ਚੰਡੀਗੜ੍ਹ ਜਿਹੜਾ ਜੀ ਉਹ ਵਸਾਇਆ ਜਾ ਰਿਹਾ ਸਰਕਾਰ ਦੇ ਵੱਲੋਂ। ਜਿਹੜਾ ਜੀ ਇੱਥੇ ਚੰਡੀਗੜ੍ਹ ਦੇ ਨਾਲ ਲੱਗਵੀਂ ਥਾਂ ਦੇ ਉੱਤੇ ਆਪਣੀਆਂ ਥਾਵਾਂ ਲੈ ਕੇ 7 ਸਟਾਰ ਹੋਟਲ ਜਿਹੜੇ ਆ ਜੀ ਉਹ ਸਰਕਾਰ ਦੇ ਬਣ ਰਹੇ ਨੇ। ਜਦੋਂ ਤੁਸੀਂ ਨਿਊ ਚੰਡੀਗੜ੍ਹ ਵਸਾ ਲਿਆ ਤੇ ਫਿਰ ਜਿਹੜਾ ਜੀ ਉਹ ਪੁਰਾਣੇ ਦਾ ਕੀ ਭਾਅ ਰਹਿ ਗਿਆ। ਤੇ ਹੁਣ ਜਿਹੜਾ ਬਿਆਨ ਆਇਆ ਜੀ ਉਹ ਇੱਕ ਕਿਸਮ ਦੇ ਨਾਲ ਬਿਲਕੁਲ ਹੌਸਲਾ ਜਿਹੜਾ ਜੀ ਉਹ ਛੱਡ ਦਿੱਤਾ, ਜਾਂ ਤੁਸੀਂ ਇਹ ਕਹਿ ਲਓ ਕਿ ਇੱਕ ਸਾਜ਼ਿਸ਼ ਦੇ ਤਹਿਤ ਇਹ ਗੱਲ ਹੀ ਖਤਮ ਕਰ ਦਿੱਤੀ ਹੈ। ਉਹਨਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇਹ ਕਹਿਤਾ ਜੀ ਕਿ ਪੰਜਾਬ ਨੂੰ ਉਜਾੜ ਕੇ ਚੰਡੀਗੜ੍ਹ ਜਿਹੜਾ ਵਸਾਇਆ ਗਿਆ ਸੀਗਾ, ਉਹ ਕਹਿੰਦੇ ਚੰਡੀਗੜ੍ਹ ਮਿਲਣਾ ਹੁਣ ਓਨਾ ਹੀ ਔਖਾ ਹੈ ਜਿੰਨੀ ਮੁਰਦੇ ਦੇ ਵਿੱਚ ਦੁਬਾਰਾ ਜਿਹੜੀ ਹੈ ਜੀ ਉਹ ਜਾਨ ਪੈ ਜਾਵੇ। ਸਦਾ ਵਾਂਗ ਜਿਹੜਾ ਉਹਨਾਂ ਦਾ ਘੜਿਆ ਘੜਾਇਆ ਜਵਾਬ ਹੈ ਜੀ ਉਹ ਉਹਨਾਂ ਨੇ ਦਿੱਤਾ ਕਿ ਇਹ ਮਸਲਾ ਜਿਹੜਾ ਜੀ ਉਹ ਕਾਂਗਰਸ ਨੇ ਉਲਝਾਇਆ, ਤੇ ਜਿੰਨੀ ਵਾਰੀ ਸਰਕਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਆਈ ਓਨੇ ਵਾਰੀ ਉਹਨਾਂ ਨੇ ਇਸ ਮਸਲੇ ਦੇ ਉੱਤੇ ਕੀ ਕੀਤਾ ਇਹਦਾ ਕੋਈ ਜਵਾਬ ਜਿਹੜਾ ਜੀ ਉਹ ਉਹਨਾਂ ਕੋਲੇ ਹੈ ਨਹੀਂਗਾ। ਪੰਜਾਬ ਦੇ ਵਿੱਚ ਅਕਾਲੀ ਭਾਜਪਾ ਦੀ ਉਹਨਾਂ ਨੇ ਕਿਹਾ ਕਿ ਸਾਂਝੀ ਸਰਕਾਰ ਹੈ, ਫਿਰ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰਨ ਦੇ ਵਿੱਚ ਅੜਿੱਕਾ ਕੀ ਆ ਰਿਹਾ, ਤਾਂ ਉਹਨਾਂ ਨੇ ਸਿੱਧਾ ਜਵਾਬ ਦੇਣ ਦੀ ਜਗ੍ਹਾ ਦੇ ਉੱਤੇ ਉਹੀ ਗੱਲ ਜਿਹੜੀ ਦੀ ਫੇਰ ਕਰਤੀ ਕਿ ਕਾਂਗਰਸ ਨੇ ਮਸਲੇ ਨੂੰ ਹੱਦੋਂ ਵੱਧ ਉਲਝਾ ਦਿੱਤਾ ਹੈ, ਜਿਹਦੇ ਕਰਕੇ ਚੰਡੀਗੜ੍ਹ ਜਿਹੜਾ ਜੀ ਉਹ ਹੁਣ ਮਿਲ ਨਹੀਂ ਸਕਦਾ। ਉਹਨਾਂ ਨੇ ਕਿਹਾ ਕਿ ਪੰਜਾਬੀ ਸੂਬੇ ਵਾਸਤੇ ਉਹਨਾਂ ਨੇ ਜੇਲ੍ਹਾਂ ਕੱਟੀਆਂ ਜਦੋਂ ਕਾਂਗਰਸ ਨੇ ਪੰਜਾਬ ਦੇ ਪਾਣੀ ਖੋਹਣ ਲਈ SYL ਦਾ ਜਿਹੜਾ ਜੀ ਬਣਵਾਈ ਸੀ ਇਹਦਾ ਟੱਕ ਲਾਉਣ ਵੇਲੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਆਏ, ਉਹੀ ਸਾਰਾ ਕੁਝ ਜਿਹੜਾ ਜੀ ਉਹ ਪੁਰਾਣਾ ਬੋਲ ਦਿੱਤਾ। ਪਰ ਚੰਡੀਗੜ੍ਹ ਵਾਲੇ ਮਸਲੇ ਦੇ ਉੱਤੇ ਅਸਲੀਅਤ ਇੱਕ ਕਿਸਮ ਦੇ ਨਾਲ ਮੁੱਖ ਮੰਤਰੀ ਨੇ ਜਿਹੜੀ ਆ ਜੀ ਉਹ ਸਾਹਮਣੇ ਲੈ ਆਂਦੀ ਹੈ ਕਿ ਹਾਲਾਤ ਇਹਨਾਂ ਨੇ ਜਿਹੜਾ ਜੀ ਇਹ ਬਣਾ ਦਿੱਤੇ ਨੇ ਕਿ ਕੁਝ ਵੀ ਮਿਲਣ ਦੀ ਆਸ ਹੁਣ ਕਮ ਸੇ ਕਮ ਇਹਨਾਂ ਦੇ ਰਾਹੀਂ ਤਾਂ ਹੈ ਨਹੀਂ ਗੀ ਜੀ। ਬਿਲਕੁਲ ਜੀ, ਕਾਫੀ ਟਾਈਮ ਤੋਂ ਆਪਾਂ ਵੀ ਕਵਰ ਕਰਦੇ ਆਏ ਹਾਂ ਕਿ ਇਹਨਾਂ ਨੇ ਛੱਡਿਆ ਹੀ ਹੋਇਆ ਸਾਰਾ ਕੁਝ। ਤੇ ਇੱਕ ਖਬਰ ਸੀ ਜੀ ਕਿ ਜੱਟ ਵੱਲੋਂ ਲੁਧਿਆਣਾ ਤੋਂ ਦਿੱਲੀ ਲਈ ਹਵਾਈ ਸੇਵਾ ਸ਼ੁਰੂ, ਬੜੇ ਭੰਗੜੇ ਪੈ ਰਹੇ ਆ। ਇੱਕ ਜਿਹੜੀ ਪੰਜਾਬੀ ਚ ਕਹਿੰਦੇ ਨਾ ਜੀ ਭੁੰਡੀ ਸ਼ੁਰੂ ਕੀਤੀ ਆ ਛੋਟੀ ਜੀ, ਔਰ ਇਹ ਹਵਾਈ ਅੱਡੇ ਤੋਂ ਜਿਹੜੀ ਬੰਦ ਹੋਈ ਦਿੱਲੀ ਹਵਾਈ ਜਹਾਜ਼ ਸੇਵਾ ਸੀਗੀ ਜੀ ਉਹ ਦੁਬਾਰਾ ਜੈਟ ਸਮਾਰਟ ਦੀ ਜਿਹੜੀ ਹੈ ਜੀ ਉਹ ਸ਼ੁਰੂ ਕੀਤੀ ਗਈ ਆ। ਔਰ ਇਹਨੂੰ ਇਹ ਕਿਹਾ ਗਿਆ ਜੀ ਕਿ ਫਲਾਈਟਾਂ ਜਿਹੜੀਆਂ ਜੀ ਉਹ ਦੁਬਾਰਾ ਸ਼ੁਰੂ ਹੋ ਗਈਆਂ ਲੁਧਿਆਣੇ ਤੋਂ ਦਿੱਲੀ ਤੱਕ। ਇਹ 350 ਕਿਲੋਮੀਟਰ ਪੈਂਦਾ ਜੀ, ਆਲਮੋਸਟ 315 ਕਿਲੋਮੀਟਰ, ਔਰ ਇਹ 75 ਮਿੰਟ ਦੇ ਵਿੱਚ ਜਿਹੜੀ ਹੈ ਜੀ ਛੋਟਾ ਜਹਾਜ਼ ਜਿਹੜਾ ਜੀ ਜੈਟ ਦਾ ਇਹਦੇ ਵਿੱਚ 8 ਸੀਟਾਂ ਨੇ ਸਿਰਫ। ਇਹ ਹਫਤੇ ਦੇ 5 ਦਿਨ ਜਿਹੜੀ ਹੈ ਜੀ ਉਹ ਮੰਡੇ ਟੂ ਫਰਾਈਡੇ ਚੱਲੂਗਾ ਜੀ, ਇੱਥੋਂ ਦਿੱਲੀ ਤੋਂ ਲੁਧਿਆਣਾ ਤੇ ਲੁਧਿਆਣਾ ਤੋਂ ਦਿੱਲੀ। 8 ਸੀਟਾਂ ਨੇ ਇਹਦੇ ਵਿੱਚ, 2 ਸੀਟਾਂ ਇਕੋਨਮੀ ਤੇ 6 ਸੀਟਾਂ ਜਿਹੜੀਆਂ ਜੀ ਐਗਜ਼ੈਕਟਿਵ ਕਲਾਸ ਦੀਆਂ ਜਿਹੜੀਆਂ ਉਹ ਹੋਣਗੀਆਂ। ਹੁਣ ਇਕੋਨਮੀ ਕਲਾਸ ਦਾ ਕਿਰਾਇਆ 5000 ਹੈ ਤੇ ਜਿਹੜੀ ਐਗਜ਼ੈਕਟਿਵ ਕਲਾਸ ਹੈਗੀ ਹੈ ਜੀ ਉਹਦਾ ਕਿਰਾਇਆ ਜਿਹੜਾ ਜੀ ਇਹਦੇ ਵਿੱਚ 10000 ਰੁਪਈਆ ਜਿਹੜਾ ਜੀ ਉਹ ਰੱਖਿਆ ਗਿਆ। ਔਰ ਇਸ ਸਫ਼ਰ ਦੇ ਵਾਸਤੇ ਜਿਹੜਾ ਜੀ ਔਨਲਾਈਨ ਬੁਕਿੰਗ ਦੀ ਸਹੂਲਤ ਜਿਹੜੀ ਉਹ ਦਿੱਤੀ ਗਈ ਹੈ। ਜੇ 1 ਲੱਖ ਰੁਪਈਆ ਕੋਈ ਦਿੰਦਾ ਜੀ ਮਹੀਨੇ ਦਾ
ਤੇ ਫਿਰ ਉਹ ਮਹੀਨੇ ਦੇ ਵਿੱਚ ਜਿਹੜਾ ਜੀ ਉਹ ਕਈ ਵਾਰੀ ਸਫ਼ਰ ਜਿਹੜਾ ਜੀ ਉਹ ਕਰ ਸਕਦਾ ਹੈ। ਔਰ ਜੈਟ ਸਮਾਰਟ ਜਿਹੜਾ ਜੀ ਉਹਦੇ ਵੱਲੋਂ ਇਹ ਕਿਹਾ ਗਿਆ ਜੀ ਕਿ ਦਿੱਲੀ ਤੋਂ ਲੁਧਿਆਣੇ ਦੀ ਫਲਾਈਟ ਦੀ ਮੰਗ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਸੀ। ਇਹ ਉਸੇ ਤਰੀਕੇ ਦਾ ਹੈ ਜੀ ਵੀ ਕਿਸੇ ਨੇ ਤੋਪ ਦਾ ਲਾਇਸੈਂਸ ਅਪਲਾਈ ਕੀਤਾ ਸੀਗਾ ਜੀ, ਉਹ ਕਹਿੰਦਾ ਜੀ ਕਿ ਚਲੋ ਤੋਪ ਤਾਂ ਨਹੀਂ ਮਿਲਣੀ, ਇਹਦੇ ਕਰਕੇ ਜਿਹੜਾ ਜੀ ਰਿਵਾਲਵਰ ਤਾਂ ਮਿਲ ਹੀ ਜਾਊਗਾ। ਸੋ ਤੋਪ ਮੰਗੀ ਸੀਗੀ ਜੀ ਪੰਜਾਬ ਵਾਲਿਆਂ ਨੇ ਤੇ ਰਿਵਾਲਵਰ ਇੱਕ ਜਿਹੜਾ ਜੀ ਉਹਨਾਂ ਨੂੰ ਦੇ ਦਿੱਤਾ ਕਿ 8 ਸੀਟਾਂ ਵਾਲਾ। ਹੁਣ ਤੁਸੀਂ ਦੇਖੋ ਜੇ ਤੁਸੀਂ ਇਹ ਫਲਾਈਟ ਜਿਹੜੀ ਹੈ ਜੀ ਚੰਡੀਗੜ੍ਹ ਤੋਂ ਲੈਣੀ ਆ ਤਾਂ ਇਹ ਬਹੁਤ ਸਸਤੀ ਹੈ ਜੀ, ਤਕਰੀਬਨ 2800-2900 ਰੁਪਈਏ ਦੇ ਵਿੱਚ ਜਿਹੜੀ ਹੈ ਜੀ ਉਹ ਮਿਲ ਜਾਂਦੀ ਹੈ ਅਕਸਰ ਲੱਗੀ ਹੋਈ ਦਿੱਲੀ ਜਿਹੜੀ ਚੰਡੀਗੜ੍ਹ। ਇੱਥੋਂ 5000 ਰੁਪਈਆ, ਉਹ ਵੀ 2 ਸੀਟਾਂ ਨੇ ਜੀ 5000 ਵਾਲੀਆਂ। 10000 ਵਾਲੀਆਂ ਜਿਹੜੀਆਂ ਨੇ ਉਹ 6 ਨੇ। ਥੋੜ੍ਹੇ ਸਮੇਂ ਬਾਅਦ ਇਹ ਕਿਹਾ ਜਾਊਗਾ ਜੀ ਕਿ ਇੱਥੋਂ ਬਿਜ਼ਨਸ ਜਿਹੜਾ ਨਹੀਂ ਮਿਲ ਰਿਹਾ ਕਿਉਂਕਿ ਇਲੈਕਸ਼ਨਾਂ ਤੱਕ ਜਿਹੜਾ ਜੀ ਇਹ ਪ੍ਰਚਾਰਨਾ ਆ ਕਿ ਚਾਰ ਚੁਫੇਰੇ ਦੇਖੋ ਜੀ ਅਸੀਂ 에ਅਰ ਕਨੈਕਟੀਵਿਟੀ ਦੇ ਨਾਲ ਜਿਹੜਾ ਉਹ ਪੰਜਾਬ ਨੂੰ ਜੋੜ ਦਿੱਤਾ ਜੀ। ਦੇਖੋ ਕਿੰਨਾ ਕੁ ਚਿਰ ਚੱਲਦਾ ਹੈ। ਤੇ ਅੱਗੇ ਆਪਾਂ ਬਾਦਲ ਪਰਿਵਾਰ ਦੀ ਗੱਲ ਕਰੀਏ ਕਿ ਉਸ ਦੇ ਵਿੱਚੋਂ ਗੁਰਦੇਵ ਬਾਦਲ ਹੋਣੀ ਵੀ ਤੱਕੜੀ ਦਾ ਪੱਲਾ ਛੱਡਣ ਲੱਗੇ। ਜਿਹੜੇ ਟਕਸਾਲੀ ਨੇ ਜੀ ਉਹ ਹੌਲੀ ਹੌਲੀ ਜਿਹੜਾ ਉਹ ਛੱਡ ਰਹੇ ਨੇ ਜੀ, ਸਾਈਡ ਨੂੰ ਜਿਹੜਾ ਉਹ ਜਾ ਰਹੇ ਨੇ। ਉਹ ਚਾਹੇ ਜਿਹੜਾ ਜੀ ਪਰਿਵਾਰ ਹੋਵੇ, ਟੌੜਾ ਪਰਿਵਾਰ ਜਿਹੜਾ ਜੀ ਉਹ ਪਿਛਲੇ ਦਿਨਾਂ ਦੇ ਵਿੱਚ ਛੱਡ ਗਿਆ, ਜਾਂ ਕੈਪਟਨ ਕਮਲਜੀਤ ਸਿੰਘ ਹੋਰਾਂ ਦਾ ਪਰਿਵਾਰ ਜਿਹੜਾ ਜੀ ਉਹ ਛੱਡ ਗਿਆ। ਹੁਣ ਜਿਹੜੇ ਗੁਰਦੇਵ ਸਿੰਘ ਬਾਦਲ ਨੇ ਉਹਨਾਂ ਦੇ ਬਾਰੇ ਵੀ ਇਹ ਪਤਾ ਲੱਗ ਰਿਹਾ ਜੀ ਕਿ ਉਹਨਾਂ ਦਾ ਪਰਿਵਾਰ ਵੀ ਤੱਕੜੀ ਤੋਂ ਜਿਹੜਾ ਜੀ ਉਹ ਦੂਰ ਹੋ ਰਿਹਾ। ਸਾਬਕਾ ਮੰਤਰੀ ਜਿਹੜੇ ਨੇ ਗੁਰਦੇਵ ਸਿੰਘ ਬਾਦਲ, ਉਹ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹਨਾਂ ਦਾ ਪਰਿਵਾਰ ਜਿਹੜਾ ਜੀ ਉਹ ਤੱਕੜੀ ਨੂੰ ਅਲਵਿਦਾ ਆਖਣ ਨੂੰ ਤਿਆਰ ਜਿਹੜਾ ਜੀ ਉਹ ਬੈਠਾ। ਪਿਛਲੇ ਕੋਈ 4.5 ਸਾਲਾਂ ਦੇ ਵਿੱਚ ਅਣਦੇਖੀ ਤੋਂ ਖਫਾ ਜਿਹੜਾ ਪਰਿਵਾਰ ਆ ਜੀ ਆਪਣੇ ਸਮਰਥਕਾਂ ਦੇ ਨਾਲ ਸਲਾਹ ਮਸ਼ਵਰਾ ਜਿਹੜਾ ਜੀ ਉਹ ਕਰ ਰਿਹਾ ਤੇ ਜਿਹੜੀ ਇਹ ਸਿਆਸੀ ਵਿਰਾਸਤ ਹੈ ਇਹਨੂੰ ਅੱਗੇ ਵਧਾਉਣ ਦੇ ਵਾਸਤੇ ਉਹ ਅੱਕ ਚੱਬਣ ਦੇ ਵਾਸਤੇ ਮਜਬੂਰ ਜਿਹੜਾ ਜੀ ਉਹ ਹੋ ਰਿਹਾ। 2012 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਗੁਰਦੇਵ ਸਿੰਘ ਬਾਦਲ ਦੇ ਜੈਤੋ ਹਲਕੇ ਤੋਂ ਹਾਰ ਜਾਣ ਪਿੱਛੋਂ ਇਹ ਰਾਜਨੀਤਿਕ ਹਾਸ਼ੀਏ ਦੇ ਉੱਤੇ ਚਲੇ ਗਿਆ ਪਰਿਵਾਰ। ਔਰ ਜਿਹੜਾ ਸੀਗਾ ਜੀ ਆਪਣਿਆਂ ਖਿਲਾਫ ਵਿਦਰੋਹ ਸਮੇਂ-ਸਮੇਂ ਤੇ ਨਸ਼ਰ ਜਿਹੜਾ ਜੀ ਹੁੰਦਾ ਰਿਹਾ। ਇਹਦੇ ਦੌਰਾਨ 2 ਵਾਰੀ ਹਲਕਾ ਇੰਚਾਰਜ ਬਦਲੇ ਗਏ। ਗੁਰਦੇਵ ਸਿੰਘ ਬਾਦਲ ਦੇ ਪਰਿਵਾਰ ਨੂੰ ਆਸ ਸੀਗੀ ਕਿ ਉਹਨੂੰ ਕਿਤੇ ਨਾ ਕਿਤੇ ਨੁਮਾਇੰਦਗੀ ਜਿਹੜੀ ਹੈ ਜੀ ਉਹ ਮਿਲੂਗੀ। ਹਲਕੇ ਦੇ ਵਿੱਚ ਕੁਝ ਆਧਾਰ ਰੱਖਣ ਵਾਲੇ ਗੁਰਦੇਵ ਸਿੰਘ ਬਾਦਲ ਦਾ ਪੁੱਤ ਜਿਹੜਾ ਸੂਬਾ ਸਿੰਘ ਬਾਦਲ ਹੈ, ਉਹ ਆਪਣੇ ਪਿਓ ਦੀ ਸਿਹਤ ਠੀਕ ਨਾ ਹੋਣ ਕਰਕੇ ਆਪਣੀ ਵਿਰਾਸਤ ਜਿਹੜੀ ਹੈ ਜੀ ਉਹ ਸਾਂਭਣ ਦੇ ਵਾਸਤੇ ਸਰਗਰਮ ਹੈ। ਉਹਨੇ ਹੁਣ ਇਕੱਠ ਜਿਹੜੇ ਆ ਜੀ ਉਹ ਆਪਣੇ ਹਮਾਇਤੀਆਂ ਦਾ ਕੀਤਾ ਤੇ ਉਹਦੇ ਵਿੱਚ ਉਹਨੇ ਹਮਾਇਤੀਆਂ ਤੋਂ ਜਿਹੜਾ ਜੀ ਪੁੱਛਿਆ ਕਿ ਜੇ ਜਿਹੜੀ ਉਹਨਾਂ ਦੀ ਟਕਸਾਲੀ ਪਾਰਟੀ ਆ ਉਹਨਾਂ ਦੇ ਪੁੱਛਗਿੱਛ ਨਹੀਂ ਕਰਦੀ ਤੇ ਫਿਰ ਉਹਨਾਂ ਨੂੰ ਜਿਹੜਾ ਜੀ ਉਹ ਕੀ ਕੀਤਾ ਜਾ ਸਕਦਾ ਹੈ। ਔਰ ਇਹ ਕਿਹਾ ਜਾ ਰਿਹਾ ਜੀ ਕਿ 4 ਸਤੰਬਰ ਨੂੰ ਉਹ ਕੋਈ ਫੈਸਲਾ ਜਿਹੜਾ ਜੀ ਉਹ ਲੈ ਸਕਦੇ ਨੇ। ਗੁਰਦੇਵ ਸਿੰਘ ਬਾਦਲ ਹੋਰੀ ਵੈਸੇ ਕੁਝ ਸਮੇਂ ਤੋਂ ਮੰਜੇ ਦੇ ਉੱਤੇ ਜਿਹੜਾ ਜੀ ਉਹ ਪਏ ਨੇ ਬਿਮਾਰੀ ਦੀ ਵਜ੍ਹਾ ਕਰਕੇ। ਉਹਨਾਂ ਦੀ ਸਰਗਰਮੀ ਜਿਹੜੀ ਹੈ ਜੀ ਉਹ ਤਕਰੀਬਨ ਨਾ ਦੇ ਬਰਾਬਰ ਹੈ। ਅੱਗੋਂ ਉਹਨਾਂ ਦਾ ਪਰਿਵਾਰ ਜਿਹੜਾ ਜੀ ਉਹਦੀ ਕੋਈ ਪੁੱਛਗਿੱਛ ਨਹੀਂ ਹੋ ਰਹੀ। ਇੱਕ ਇੱਕ ਕਰਕੇ ਸਹੀ ਟਕਸਾਲੀ ਆਗੂ ਜਿਹੜੇ ਨੇ ਜੀ ਉਹ ਅਕਾਲੀ ਦਲ ਤੋਂ ਸਾਈਡ ਲਾਈਨ ਹੋ ਰਹੇ ਨੇ ਜੀ। ਬਿਲਕੁਲ ਜੀ, ਬਹੁਤ ਸਾਰੇ ਆ, ਨਹੀਂ ਤਾਂ ਕਈਆਂ ਦੇ ਵਿੱਚ ਹਿੰਮਤ ਹੀ ਨਹੀਂ ਗੀ ਕੁਝ ਕਹਿਣ ਦੀ। ਤੇ ਅੱਗੇ ਆਪਾਂ ਵਿਧਾਨ ਸਭਾ ਦੀ ਗੱਲ ਕਰੀਏ ਕਿ ਵਿਧਾਨ ਸਭਾ ਦੇ ਵਿੱਚ ਐਤਕੀ ਕਾਂਗਰਸ ਪਾਰਟੀ ਘੇਰੂਗੀ ਜੀ ਸੱਤਾਧਾਰੀ ਪਾਰਟੀ ਨੂੰ, ਪਰ ਪਿਛਲੇ ਟਾਈਮ ਦੇ ਵਿੱਚ ਤਾਂ ਨਹੀਂ, ਪਰ ਹੁਣ ਵੋਟਾਂ ਦੇ ਲਾਗੇ ਜ਼ਰੂਰ ਐਕਟਿਵ ਹੋ ਗਿਆ। ਵੈਸੇ ਇਹਨਾਂ ਦਾ ਘੱਟੋ ਕਲੇਸ਼ ਆਪਸ ਵਿੱਚ ਹੀ ਨਹੀਂ ਮੁੱਕਿਆ। ਬਿਲਕੁਲ ਜੀ, ਐਕਚੁਅਲੀ ਦੇਖਿਆ ਜਾਵੇ ਤਾਂ ਵਿਰੋਧੀ ਧਿਰ ਹੈ ਹੀ ਨਹੀਂ ਕਿਤੇ ਜੀ। ਪਿਛਲੇ ਜੇ ਸਮੇਂ ਦੇ ਦੌਰਾਨ ਤੁਸੀਂ ਦੇਖ ਲਓ, ਅਸਲ ਦੇ ਵਿੱਚ ਚਮਦੀਆਂ ਚਲਾਉਣ ਦਾ ਮੌਕਾ ਜਿਹੜਾ ਜੀ ਉਹ ਸੱਤਾਧਾਰੀ ਧਿਰ ਨੂੰ ਇਸੇ ਕਰਕੇ ਮਿਲਿਆ ਕਿ ਵਿਰੋਧੀ ਧਿਰ ਜਿਹੜੀ ਸੀਗੀ ਜੀ ਉਹ ਕਿਤੇ ਨਹੀਂ ਰਹੀ। ਉਹ ਚਾਹੇ ਜਿਹੜਾ ਜੀ ਇਹਨੂੰ ਪਹਿਲੇ ਜਿਹੜੇ ਵਿਰੋਧੀ ਧਿਰ ਦੇ ਨੇਤਾ ਸੀਗੇ ਜਾਖੜ ਸਾਹਿਬ ਉਹ ਹੋਣ ਦੀ, ਜਾਂ ਜਿਹੜੇ ਮੌਜੂਦਾ ਚਰਨਜੀਤ ਸਿੰਘ ਚੰਨੀ ਹੁਰੀ ਨੇ, ਉਹ ਤਾਂ ਬਹੁਤੇ ਸ਼ਰੀਫ ਨੇ ਜੀ, ਸਿਆਸਤ ਦੇ ਬਾਰੇ ਉਹਨਾਂ ਨੂੰ ਪਤਾ ਹੈ ਨਹੀਂ ਗਾ ਜੀ ਕੁਝ ਵੀ, ਜਿਹਦੇ ਕਰਕੇ ਤੁਹਾਨੂੰ ਪਤਾ ਹੀ ਹੈ ਪਿਛਲੀ ਵਾਰੀ ਵਿਧਾਨ ਸਭਾ ਦੇ ਵਿੱਚ ਉਹਨਾਂ ਦਾ ਮਜ਼ਾਕ ਜਿਹੜਾ ਸੀਗਾ ਜੀ ਉਹ ਸੱਤਾਧਾਰੀ ਧਿਰ ਨੇ ਉਡਵਾ ਦਿੱਤਾ ਸੀਗਾ। ਉਹ ਕਲਿੱਪ ਜਿਹੜਾ ਜੀ ਕੱਢ ਕੇ ਤੇ ਕਲਿੱਪ ਜਿਹੜਾ ਸੀਗਾ ਉਹ ਪ੍ਰਚਾਰ ਕੇ ਹੁਣ ਕਾਂਗਰਸ ਵਿਧਾਇਕ ਜਿਹੜੀ ਪਾਰਟੀ ਆ ਉਹ ਦੁਬਾਰਾ ਫੇਰ ਇਹ ਕਹਿ ਰਹੀ ਆ ਕਿ ਲੋਕਾਂ ਦੇ ਮੁੱਦਿਆਂ ਦੇ ਉੱਤੇ ਹਾਕਮ ਧਿਰ ਜਿਹੜਾ ਜੀ ਉਹ ਅਕਾਲੀ ਭਾਜਪਾ ਨੂੰ ਪੰਜਾਬ ਵਿਧਾਨ ਸਭਾ ਮੌਨਸੂਨ ਸੈਸ਼ਨ ਦੇ ਵਿੱਚ ਘੇਰਨ ਤੇ ਜਵਾਬ ਮੰਗਣ ਦੀ ਪੂਰੀ ਤਿਆਰੀ ਦੇ ਨਾਲ ਸੈਸ਼ਨ ਦੇ ਵਿੱਚ ਜਿਹੜਾ ਜੀ ਉਹ ਜਾਊਗਾ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ, ਉਹਨਾਂ ਨੇ ਮੀਟਿੰਗ ਦੇ ਵਿੱਚ ਕਿਹਾ ਜੀ ਕਿ ਪੂਰੀ ਤਿਆਰੀ ਦੇ ਨਾਲ ਸਦਨ ਦੇ ਵਿੱਚ ਜਾਣ ਤੇ ਸਰਕਾਰ ਤੋਂ ਕਿਸਾਨਾਂ ਦੀਆਂ ਖੁਦਕੁਸ਼ੀਆਂ, ਕਰਜ਼ੇ, ਅਮਨ ਕਾਨੂੰਨ ਦੀ ਮਾੜੀ ਸਥਿਤੀ ਤੇ ਸ਼ਹਿਰਾਂ ਦੀ ਮੰਦੀ ਸਥਿਤੀ ਬਾਰੇ ਮੁੱਦਿਆਂ ਦੇ ਉੱਤੇ ਜਵਾਬ ਮੰਗਣ।
ਜਵਾਬ ਨਾ ਮਿਲਣ ਤੇ ਸਪੀਕਰ ਦੇ ਆਸਣ ਦੇ ਸਾਹਮਣੇ ਜਾਣ ਤੋਂ ਵੀ ਗੁਰੇਜ਼ ਜਿਹੜਾ ਜੀ ਉਹ ਨਾ ਕਰਨ। ਕਾਂਗਰਸ ਪਾਰਟੀ ਕਿਸਾਨੀ ਦਾ ਕਰਜ਼ਾ ਮੁਆਫੀ ਦਾ ਮੁੱਦਾ ਵੀ ਜ਼ੋਰ ਸ਼ੋਰ ਦੇ ਨਾਲ ਜਿਹੜਾ ਜੀ ਉਹ ਉਠਾ ਸਕਦੀ ਹੈ। ਨਸ਼ਿਆਂ ਦੇ ਮੁੱਦੇ ਦੇ ਉੱਤੇ ਹਾਕਮ ਧਿਰ ਨੂੰ ਜਵਾਬ ਦੇਣ ਦੇ ਵਾਸਤੇ ਮਜਬੂਰ ਜਿਹੜਾ ਜੀ ਉਹ ਕੀਤਾ ਜਾ ਸਕਦਾ ਹੈ। ਔਰ 8 ਤਰੀਕ ਤੋਂ ਸ਼ੁਰੂ ਹੋ ਰਹੇ ਸੈਸ਼ਨ ਦੇ ਵਿੱਚ ਇਹ ਸੈਸ਼ਨ ਜਿਹੜਾ ਕਾਫੀ ਹੰਗਾਮੇ ਭਰਪੂਰ ਰਹਿਣ ਦੀ ਜਿਹੜੀ ਹੈ ਜੀ ਉਹ ਆਸ ਕੀਤੀ ਜਾ ਰਹੀ ਹੈ। ਔਰ ਇਹ ਸ਼ਾਇਦ ਲਾਸਟ ਸੈਸ਼ਨ ਜਿਹੜਾ ਜੀ ਸ਼ੁਰੂ ਹੋਊਗਾ ਜਿਹੜੀ ਮੌਜੂਦਾ ਵਿਧਾਨ ਸਭਾ ਹੈ ਜੀ ਇਹਦੇ ਵਿੱਚ। ਜਿਹੜੇ ਇਹ ਕਿਹਾ ਜਾ ਰਿਹਾ ਜੀ ਕਿ ਜਿਹੜਾ ਇਹ ਸਰਕਾਰ ਨੂੰ ਘੇਰਨ ਦੇ ਵਾਸਤੇ ਇਸ ਕਰਕੇ ਯਤਨ ਹੋ ਰਹੇ ਨੇ ਜੀ ਕਿ ਇਲੈਕਸ਼ਨਾਂ ਜਿਹੜੀਆਂ ਦੀ ਉਹ ਆ ਗਈਆਂ। ਹੁਣ ਇਲੈਕਸ਼ਨਾਂ ਦੇ ਵਰ੍ਹੇ ਦੇ ਵਿੱਚ ਤੇ ਲਾਸਟ ਵਿਧਾਨ ਸਭਾ ਸੈਸ਼ਨ ਦੇ ਵਿੱਚ ਜਿਹੜਾ ਜੀ ਘੇਰਿਆ ਜਾ ਸਕੂਗਾ ਜਿਹੜਾ ਸਰਕਾਰ ਨੂੰ, ਕਿਉਂਕਿ ਇੱਕ ਗੱਲ ਤਾਂ ਮੰਨਣ ਵਾਲੀ ਹੈ ਕਿ ਜਿਹੜੀ ਸਰਕਾਰ ਹੈ ਉਹ ਜਾਂਦੀ ਹੈ ਜੀ ਆਪਣਾ ਹੋਮਵਰਕ ਕਰਕੇ, ਬੇਸ਼ੱਕ ਕੰਮ ਦਾ ਦੱਸਣ ਦੇ ਵਾਸਤੇ ਨਹੀਂ, ਵਿਰੋਧੀਆਂ ਨੂੰ ਠਿੱਠ ਕਰਨ ਦੇ ਵਾਸਤੇ। ਤੇ ਵਿਰੋਧੀ ਜਿਹੜੇ ਨੇ ਜੀ ਵਿਰੋਧੀ ਧਿਰ ਵਾਲੇ ਕਾਂਗਰਸ ਵਾਲੇ ਉਹ ਹਮੇਸ਼ਾ ਹੀ ਮੂੰਹ ਦੀ ਖਾ ਕੇ ਜਿਹੜਾ ਜੀ ਉਹ ਵਿਧਾਨ ਸਭਾ ਦੇ ਵਿੱਚੋਂ ਆਏ ਨੇ। ਹੁਣ ਇਹ ਲਾਸਟ ਸੈਸ਼ਨ ਦੇ ਵਿੱਚ ਕਾਂਗਰਸ ਵਾਲੇ ਜਿਹੜਾ ਜੀ ਉਹ ਕੀ ਕਰ ਲੈਣਗੇ ਜਿਹੜਾ ਉਹਨਾਂ ਨੇ ਪਿਛਲੇ ਸਾਲਾਂ ਦੇ ਦੌਰਾਨ ਜਿਹੜਾ ਨਹੀਂ ਕੀਤਾ, ਇਹ ਇੰਟਰਸਟਿੰਗ ਜਿਹੜਾ ਜੀ ਉਹ ਰਹੂਗਾ। ਹਾਂ, ਜੇ ਕਾਲੇ ਚੋਗੇ ਪਾ ਕੇ ਉਹਨਾਂ ਨੇ ਜਾਣਾ, ਨਾਅਰੇ ਮਾਰਦਿਆਂ ਹੋਇਆਂ ਵਿਧਾਨ ਸਭਾ ਦਾ ਬਾਈਕਾਟ ਕਰਕੇ ਬਾਹਰ ਆ ਜਾਣਾ ਤੇ ਫੋਟੋਆਂ ਖਿਚਾ ਕੇ ਆਪੋ ਆਪਣੀਆਂ ਘਰੋਂ ਘਰੀ ਜਿਹੜਾ ਜੀ ਉਹ ਚਲੇ ਜਾਣਾ, ਫਿਰ ਤਾਂ ਇਹ ਸਾਰਾ ਕੁਝ ਜਿਹੜਾ ਜੀ ਪਿਛਲੇ ਸਾਲਾਂ ਦੇ ਦੌਰਾਨ ਉਹ ਵਿਧਾਨ ਸਭਾ ਦੇ ਵਿੱਚ ਕਰਦੇ ਹੀ ਰਹੇ ਨੇ। ਜੇ ਹੋਮਵਰਕ ਕਰਕੇ ਜਾਣਗੇ ਤਾਂ ਫਿਰ ਜਿਹੜਾ ਜੀ ਘੇਰਨ ਦੇ ਵਾਸਤੇ ਤਾਂ ਮੁੱਦਿਆਂ ਦੇ ਢੇਰ ਲੱਗੇ ਪਏ ਨੇ ਜੀ। ਬਿਲਕੁਲ, ਨਾਲੇ ਬੁੱਕ ਦੇ ਵਿੱਚ ਨਾ ਆ ਜਾਊਗਾ ਜੀ ਹਾਂ ਇਹਨਾਂ ਨੇ ਇੱਕ ਅੱਧੀ ਵਾਰੀ ਵਿਰੋਧ ਕੀਤਾ ਸੀ, ਸਵਾਲ ਪੁੱਛੇ ਸੀਗੇ। ਤੇ ਅੱਗੇ ਆਪਾਂ ਪੁਲਿਸ ਭਰਤੀ ਹੋਈ ਸੀ ਤਾਂ ਉਸ ਦਾ ਜੀ ਬੜਾ ਬਾਵੇਲਾ ਖੜਾ ਹੋਇਆ ਸੀ ਕਿ ਇੱਥੇ ਡਰੱਗ ਨਹੀਂ ਹੈਗੀ, ਪਰ ਹੁਣ ਇੱਕ ਗੱਲ ਸਾਹਮਣੇ ਆਈ ਹੈ ਕਿ ਡੋਪ ਟੈਸਟ ਦੀਆਂ ਰਿਪੋਰਟਾਂ ਬਦਲੀਆਂ ਗਈਆਂ। ਐਕਚੁਅਲੀ ਜੀ ਇਹ ਜਿਹੜੀ ਪੁਲਿਸ ਭਰਤੀ ਆ ਉਹਦੇ ਵਿੱਚ ਘੁਟਾਲਾ ਆ, ਇਹ ਜਿਹੜਾ ਸਾਹਮਣੇ ਆ ਰਿਹਾ। ਬੇਸ਼ੱਕ ਇਹਨੂੰ ਦਬਾਉਣ ਦੇ ਜਾਂ ਘਟਾਉਣ ਦੇ ਯਤਨ ਜਿਹੜੇ ਨੇ ਜੀ ਕੁਝ ਇਸ ਤਰੀਕੇ ਨਾਲ ਕੀਤੇ ਜਾ ਰਹੇ ਨੇ ਕਿ ਕੁਝ ਨਹੀਂ ਹੈਗਾ ਜੀ, ਸਰਕਾਰੀ ਧਿਰ ਇਹਦੇ ਵਿੱਚ ਕੋਈ ਜਿਹੜੀ ਆ ਉਹ ਜ਼ਿੰਮੇਵਾਰ ਨਹੀਂ ਹੈਗੀ, ਪਰ ਇਹ ਬਿਨਾਂ ਸਰਕਾਰੀ ਧਿਰ ਤੋਂ ਇਹ ਸਾਰਾ ਕੁਝ ਜਿਹੜਾ ਜੀ ਹੋ ਨਹੀਂ ਸਕਦਾ। ਜਿਹੜੇ ਫਰੀਦਕੋਟ ਦੇ ਵਿੱਚ ਪੁਲਿਸ ਦੀ ਭਰਤੀ ਦੇ ਦੌਰਾਨ ਡੋਪ ਟੈਸਟ ਦੀਆਂ ਰਿਪੋਰਟਾਂ ਜਿਹੜੀਆਂ ਜੀ ਉਹ ਬਦਲ ਕੇ ਇੱਥੇ ਜਿਹੜਾ ਜੀ ਇਹਨੂੰ ਸਹੀ ਠਹਿਰਾਉਣ ਦਾ ਯਤਨ ਜਿਹੜਾ ਜੀ ਉਹ ਕੀਤਾ ਗਿਆ। ਜਿਹੜੀ ਫਰੀਦਕੋਟ ਦੀ ਸਿਟੀ ਪੁਲਿਸ ਹੈ ਉਹਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ ਮਨੋਰੋਗ ਵਿਭਾਗ ਦੀ ਸਹਾਇਕਾ ਗੁਰਮੀਤ ਕੌਰ ਦੀ ਸ਼ਿਕਾਇਤ ਦੇ ਉੱਤੇ 4 ਵਿਅਕਤੀਆਂ ਦੇ ਖਿਲਾਫ ਜਾਲਸਾਜ਼ੀ ਕਰਨ ਦੇ ਦੋਸ਼ਾਂ ਤਹਿਤ ਪਰਚਾ ਜਿਹੜਾ ਜੀ ਉਹ ਦਰਜ ਕੀਤਾ। ਇਸ ਮਾਮਲੇ ਦੇ ਵਿੱਚ ਕਿਸੇ ਸਰਕਾਰੀ ਕਰਮਚਾਰੀ ਜਾਂ ਅਧਿਕਾਰੀ ਦਾ ਨਾਮ ਨਸ਼ਰ ਨਹੀਂ ਹੋਇਆ, ਪਰ ਡੋਪ ਟੈਸਟ ਦੇ ਦੌਰਾਨ ਨਸ਼ੇ ਦੀ ਪੁਸ਼ਟੀ ਕਰਨ ਵਾਲੀਆਂ ਰਿਪੋਰਟਾਂ ਨੂੰ ਨੈਗੇਟਿਵ ਕਰਨ ਲਈ ਸਰਕਾਰੀ ਕਰਮਚਾਰੀਆਂ ਤੇ ਅਧਿਕਾਰੀਆਂ ਨੇ ਸੰਬੰਧਿਤ ਉਮੀਦਵਾਰਾਂ ਤੋਂ ਮੋਟੀਆਂ ਰਕਮਾਂ ਜਿਹੜੀਆਂ ਜੀ ਉਹ ਲਈਆਂ ਨੇ। ਔਰ ਜ਼ਿਲ੍ਹਾ ਪੁਲਿਸ ਜਿਹੜੀ ਹੈ ਜੀ ਉਹਨੇ 4 ਵਿਅਕਤੀ ਜਿਹੜੇ ਨੇ ਜੀ ਉਹ ਗ੍ਰਿਫਤਾਰ ਕਰਨ ਦੀਆਂ ਖਬਰਾਂ ਜਿਹੜੀਆਂ ਜੀ ਉਹ ਆ ਰਹੀਆਂ ਨੇ ਕਿ ਉਹਨਾਂ ਨੇ ਇਸ ਪਰਚੇ ਤੋਂ ਬਾਅਦ 4 ਜਾਣਿਆਂ ਨੂੰ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ। ਜਿਹੜੇ 4 ਬੰਦੇ ਸੀਗੇ ਜੀ, ਹਰਪ੍ਰੀਤ ਸਿੰਘ ਜਿਉਣ ਵਾਲੇ ਦਾ, ਹਰਿੰਦਰਪਾਲ ਸਿੰਘ ਫਰੀਦਕੋਟ ਦਾ ਰਹਿਣ ਵਾਲਾ, ਕੁਲਦੀਪ ਸਿੰਘ ਕੋਟਕਪੂਰੇ ਦਾ, ਮਨਪ੍ਰੀਤ ਸਿੰਘ ਬਰਗਾੜੀ ਦਾ। ਇਹਨਾਂ ਨੇ ਭਰਤੀ ਦੇ ਵਾਸਤੇ ਫਾਰਮ ਭਰੇ ਸੀਗੇ, ਇਹਨਾਂ ਦਾ ਟੈਸਟ ਹੋਇਆ, ਇਹ ਟੈਸਟ ਪੋਜ਼ਿਟਿਵ ਆਇਆ ਔਰ ਇਹਦੇ ਆਧਾਰ ਦੇ ਉੱਤੇ ਇਹਨਾਂ ਨੇ ਪੈਸੇ ਦਿੱਤੇ ਤੇ ਮੁੜ ਕੇ ਜਿਹੜਾ ਸੀਗਾ ਜੀ ਨੈਗੇਟਿਵ ਟੈਸਟ ਕਰਾ ਲਿਆ। ਇਹ ਕਿਹਾ ਜਾ ਰਿਹਾ ਜੀ ਕਿ ਜੇ ਇਹਦੀ ਜਾਂਚ ਹੋਵੇ ਇਹ ਘਪਲਾ ਬਹੁਤ ਵੱਡਾ ਆ, ਕਿਉਂਕਿ ਕੀਤਾ ਕੀ ਗਿਆ ਇਹਨਾਂ ਦੇ ਵਿੱਚ ਕਿ ਪਹਿਲਾਂ ਟੈਸਟ ਜਿਹੜੇ ਨੇ ਉਹ ਪੋਜ਼ਿਟਿਵ ਦਿਖਾ ਦਿਓ ਤੇ ਮੁੜ ਕੇ ਨੈਗੇਟਿਵ ਜਿਹੜਾ ਬਣਾਉਣ ਦੇ ਵਾਸਤੇ ਪੈਸੇ ਜਿਹੜੇ ਆ ਜੀ ਉਹ ਲੈ ਲਓ। ਲੱਖਾਂ ਦੇ ਵਿੱਚ ਜਿਹੜੇ ਆ ਇਹ ਪੈਸੇ ਲਏ ਗਏ ਨੇ, ਕਿਸੇ ਇੱਕ ਜਗ੍ਹਾ ਦੀ ਗੱਲ ਨਹੀਂ ਆ, ਬਾਕੀ ਥਾਵਾਂ ਦੇ ਉੱਤੇ ਵੀ ਇਹੀ ਕੁਝ ਜਿਹੜਾ ਜੀ ਉਹ ਹੋਇਆ ਦੱਸਿਆ ਜਾਂਦਾ। ਪਰ ਸਵਾਲ ਇਹ ਆ ਕਿ ਕੀ ਇਹ ਸਾਰਾ ਕੁਝ ਜਿਹੜਾ ਜੀ ਉਹ ਸਾਹਮਣੇ ਆ ਜਾਊਗਾ ਜੀ? ਸੋ ਇਹ ਆਪਣੇ ਆਪ ਦੇ ਵਿੱਚ ਸਵਾਲ ਹੈ, ਕਿਉਂਕਿ ਇਹ ਜਿਹੜੀਆਂ ਰਿਪੋਰਟਾਂ ਨੇ ਇਹੀ ਸਰਕਾਰ ਜਿਹੜੀ ਆ ਉਹ ਦਿਖਾ ਰਹੀ ਹੈ ਕਿ ਐਵੇਂ ਬਦਨਾਮ ਕਰ ਰਹੇ ਹੋ ਤੁਸੀਂ ਪੰਜਾਬ ਨੂੰ। ਪੰਜਾਬ ਦੇ ਵਿੱਚ ਤਾਂ ਨਸ਼ਾ ਜਿਹੜਾ ਜੀ ਉਹ ਹੈ ਹੀ ਨਹੀਂਗਾ ਔਰ ਪੰਜਾਬ ਦੇ ਵਿੱਚ ਤਾਂ ਕੋਈ ਨਸ਼ੇੜੀ ਜਿਹੜਾ ਉਹ ਹੈ ਹੀ ਨਹੀਂਗਾ। ਇਹ ਰਿਪੋਰਟਾਂ ਵਿਖਾ ਕੇ ਜਿਹੜਾ ਜੀ ਉਹ ਲੋਕਾਂ ਦੇ ਸਾਹਮਣੇ ਸੱਚੇ ਹੋਣ ਦੀ ਕੋਸ਼ਿਸ਼ ਕਰ ਰਹੀ ਹੈ ਜੀ। ਹਾਂਜੀ, ਤਾਂ ਬਿਲਕੁਲ ਆਪਾਂ ਇੱਕ ਹੋਰ ਨਸ਼ੇ ਦੀ ਗੱਲ ਕਰਦੇ ਹਾਂ ਕਿ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਆਪਾਂ ਪੁਰਾਣਾ ਸੁਣਦੇ ਹੁੰਦੇ ਸੀਗੇ ਕਿ ਆਂਢੀ ਗੁਆਂਢੀ ਨਿਆਣਿਆਂ ਨੂੰ ਨਸ਼ੇ 'ਤੇ ਲਾ ਦਿੰਦੇ ਸੀ, ਇਸੇ ਤਰ੍ਹਾਂ ਜੀ ਰਿਲਾਇੰਸ ਵੱਲੋਂ ਮੁਫਤ ਗੱਫੇ ਦੇ ਰਹੇ ਆ ਗਾਹਕਾਂ ਨੂੰ। ਦੇਖੋ ਜੀ, ਰਿਲਾਇੰਸ ਜਿਹੜਾ ਹੈ ਕਿ ਉਹਨੇ ਕੀਤਾ ਇਹ ਆ ਜੀ ਕਿ ਮੁਫਤ ਦੇ ਵਿੱਚ ਉਹਨੇ ਕਨੈਕਸ਼ਨ ਦੇਣਾ ਜਿਹੜਾ ਜੀ ਉਹ ਸ਼ੁਰੂ ਕੀਤਾ। ਕੱਲ ਜਦੋਂ ਰਿਲਾਇੰਸ ਦੇ ਮੁਖੀ ਮੁਕੇਸ਼ ਅੰਬਾਨੀ ਹੋਰਾਂ ਨੇ ਇਹਦੇ ਸੰਬੰਧੀ ਅਨਾਉਂਸਮੈਂਟ ਕੀਤੀ ਆ, ਕੋਈ 1.5 ਘੰਟਾ ਉਹ ਇਹਦੇ ਉੱਤੇ ਬੋਲੇ ਨੇ। ਜੀਓ ਕੰਪਨੀ ਜਿਹੜੀ ਹੈ ਜੀ ਉਹ ਲਾਂਚ ਕੀਤੀ ਆ। ਹਾਲਾਂਕਿ ਇਹ ਕੰਪਨੀ ਪਿਛਲੇ ਕੋਈ ਮਹੀਨੇ ਕੁ ਤੋਂ ਲੋਕਾਂ ਨੂੰ ਜਿਹੜਾ ਜੀ ਉਹ
ਮੁਫਤ ਕਨੈਕਸ਼ਨ ਜਿਹੜੇ ਆ ਜੀ ਉਹ ਵੰਡ ਰਹੀ ਆ। ਜਿਹੜੇ ਐਂਡਰੋਇਡ ਫੋਨ ਤੇ ਆਈਫੋਨ ਨੇ ਉਹਨਾਂ ਦੇ ਵਾਸਤੇ ਇਹ ਪਹਿਲਾਂ ਵੰਡੇ ਜਾ ਰਹੇ ਸੀ, ਹੁਣ ਬਾਕੀਆਂ ਦੇ ਵਾਸਤੇ ਵੀ ਜਿਹੜਾ ਜੀ ਉਹ ਸ਼ੁਰੂ 5 ਤਰੀਕ ਤੋਂ ਕੀਤੇ ਜਾ ਰਹੇ ਨੇ। ਜਿਉਂ ਇਹ ਅਨਾਉਂਸਮੈਂਟ ਹੋਈ ਆ, ਜਿੰਨੀਆਂ ਕੰਪਨੀਜ਼ ਇੱਥੇ ਸਰਵਿਸ ਪ੍ਰੋਵਾਈਡ ਕਰਦੀਆਂ ਨੇ ਫੋਨ ਦੀ, ਉਹਨਾਂ ਨੂੰ ਬਹੁਤ ਵੱਡਾ ਵਕਤ ਜਿਹੜਾ ਜੀ ਉਹ ਇਸ ਕੰਪਨੀ ਨੇ ਹਾਲ ਦੀ ਘੜੀ ਪਾ ਦਿੱਤਾ। 5 ਸਤੰਬਰ ਤੋਂ ਲਾਂਚ ਹੋਣ ਵਾਲਾ ਜਿਹੜਾ ਇਹ ਜੀਓ ਫੋਨ ਹੈ ਜੀ, ਇਹ 31 ਦਸੰਬਰ ਤੱਕ ਇਹਦਾ ਉਹਨਾਂ ਨੇ ਕੋਈ ਚਾਰਜ ਜਿਹੜਾ ਜੀ ਉਹ ਨਹੀਂ ਰੱਖਿਆ। ਉਦੋਂ ਬਾਅਦ 1 ਜਨਵਰੀ ਤੋਂ ਇਹਦੇ ਚਾਰਜ ਜਿਹੜੇ ਆ ਉਹ ਲੱਗਣਗੇ। ਇਹਦੇ ਵਿੱਚ ਮੁਫਤ ਜਿਹੜੀ ਆ ਜੀ ਉਹ ਇਨਕਮਿੰਗ ਕਾਲ ਕੀਤੀ ਗਈ ਹੈ, ਮੁਫਤ ਕਾਲ ਆਊਟਗੋਇੰਗ ਵੀ ਕੀਤੀ ਗਈ ਹੈ, ਔਰ ਜਿਹੜਾ ਇਹਦੇ ਵਾਸਤੇ ਕੋਈ ਜੇ ਤੁਸੀਂ ਬਾਹਰ ਕਿਸੇ ਸੂਬੇ ਦੇ ਵਿੱਚ ਇੱਕ ਤੋਂ ਦੂਜੇ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਜਾਂਦੇ ਹੋ, ਸਮੁੱਚੇ ਮੁਲਕ ਭਰ ਦੇ ਵਿੱਚ ਕੋਈ ਰੋਮਿੰਗ ਦੇ ਚਾਰਜਸ ਜਿਹੜੇ ਆ ਜੀ ਉਹ ਇਹਦੇ ਵਿੱਚ ਨਹੀਂ ਲਏ ਜਾਣਗੇ। ਜਿਹੜਾ ਡਾਟਾ ਹੈ 1 GB, ਬਾਕੀ ਜਿਹੜੀਆਂ ਕੰਪਨੀਜ਼ ਨੇ ਉਹ 250 ਰੁਪਏ ਦਾ 1 GB ਦਿੰਦੀਆਂ ਨੇ, ਜਦੋਂ ਕਿ ਇਸ ਕੰਪਨੀ ਨੇ ਇਹ ਕਿਹਾ ਜੀ ਕਿ 50 ਰੁਪਏ ਦਾ ਉਹ ਡਾਟਾ ਜਿਹੜਾ ਜੀ ਉਹ ਦੇਣਗੇ 1 GB ਦਾ। ਤਾਂ ਹੁਣ ਜਿਹੜੀਆਂ ਦੂਜੀਆਂ ਕੰਪਨੀਆਂ ਨੇ ਉਹ ਮੁਕਾਬਲੇ ਦੇ ਵਿੱਚ ਕਿਵੇਂ ਆਉਣਗੀਆਂ ਰਿਲਾਇੰਸ ਦੇ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਜਿਹੜਾ ਜੀ ਉਹ ਸਵਾਲ ਹੈ। ਔਰ ਰਿਲਾਇੰਸ ਦੇ ਸ਼ੇਅਰ ਜਿਹੜੇ ਨੇ ਉਹ ਬਿਲਕੁਲ ਅੱਪ ਗਏ ਨੇ ਜਦੋਂ ਮੁਕੇਸ਼ ਅੰਬਾਨੀ ਨੇ ਸੰਬੋਧਨ ਕੀਤਾ। ਜਿਹੜੀਆਂ ਦੂਜੀਆਂ ਵੱਡੀਆਂ ਕੰਪਨੀਜ਼ ਨੇ ਜਿਹਦੇ ਵਿੱਚ ਏਅਰਟੈਲ ਸ਼ਾਮਲ ਹੈ, ਆਈਡੀਆ ਜਿਹੜਾ ਜੀ ਸ਼ਾਮਲ ਹੈ, ਉਹਨਾਂ ਦੇ ਸ਼ੇਅਰ ਜਿਹੜੇ ਜੀ ਉਹ ਮੂੰਹ ਦੇ ਮੂੰਹ ਡਿੱਗ ਪਏ ਜਦੋਂ ਮੁਕੇਸ਼ ਅੰਬਾਨੀ ਨੇ ਇਹਦੀ ਅਨਾਉਂਸਮੈਂਟ ਜਿਹੜੀ ਹੈ ਜੀ ਉਹ ਕੀਤੀ ਹੈ। ਸੋ ਜਿਹੜੇ ਵੱਡੇ ਵੱਡੇ ਲੋਕ ਨੇ ਉਹਨਾਂ ਨੂੰ ਹੀ ਜ਼ਿਆਦਾ ਜਿਹੜਾ ਜੀ ਉਹ ਪ੍ਰਮੋਟ ਸੈਂਟਰ ਦੀ ਸਰਕਾਰ ਨੇ ਵੀ ਜਿਹੜਾ ਜੀ ਉਹ ਕੀਤਾ। ਅੰਬਾਨੀ ਅਦਾਨੀ ਜਿਹੜੇ ਆ ਜੀ ਉਹ ਉਹਨਾਂ ਦੇ ਵਿੱਚੋਂ ਇੱਕ ਜਿਹੜੇ ਆ ਜੀ ਉਹ ਆਉਂਦੇ ਆ। ਸੋ ਉਹਨਾਂ ਨੂੰ ਉਹਨਾਂ ਦੇ ਜਿਹੜੇ ਨੇ ਜੀ ਉਹ ਘਰ ਕਿਵੇਂ ਭਰੇ ਜਾ ਰਹੇ ਨੇ ਜਾਂ ਕਿਵੇਂ ਲਾਲਚ ਦੇ ਉੱਤੇ ਲੋਕ ਜਿਹੜਾ ਜੀ ਉਹ ਲੱਗ ਰਹੇ ਨੇ। ਦੇਖੋ, ਇੱਕ ਵਾਰੀ ਤਾਂ ਉਹਨੇ ਗਾਹਕ ਜਿਹੜੇ ਆ ਉਹ ਸਾਰੇ ਖਿੱਚ ਲੈਣੇ ਆ, ਮੁੜ ਕੇ ਉਦੋਂ ਬਾਅਦ ਇਹ ਕਹੂਗਾ ਜੀ ਕਿ ਟਰਾਈ ਜਿਹੜੀ ਆ ਉਹਨੇ ਮੇਰੇ ਉੱਤੇ ਬੜਾ ਪ੍ਰੈਸ਼ਰ ਪਾਇਆ ਤੇ ਮੈਨੂੰ ਜਿਹੜਾ ਜੀ ਇਹ ਰੇਟ ਵਧਾਉਣੇ ਪੈ ਰਹੇ ਨੇ, ਕਿਉਂਕਿ ਉਦੋਂ ਲੋਕ ਜਿਹੜੇ ਨੇ ਉਹ ਜੁੜ ਜਾਣਗੇ। ਇਹ ਜਿਹੜੀ ਵੱਡੀ ਕੰਪਨੀ ਹੈ ਜੀ, ਜਦੋਂ ਇੱਕ ਵਾਰੀ ਪਹਿਲਾਂ ਵੀ ਉਹਨਾਂ ਨੇ ਫੋਨ ਸਰਵਿਸ ਜਿਹੜੀ ਲਾਂਚ ਕੀਤੀ ਸੀ ਤਾਂ ਉਦੋਂ ਵੀ ਮੁਫਤ ਦਿੱਤੇ ਸੀਗੇ, ਇਹ ਸੋਚ ਕੇ ਕਿ ਜੇ 40% ਟੁੱਟ ਵੀ ਗਏ 60% ਤਾਂ ਗਾਹਕ ਜਿਹੜੇ ਨੇ ਜੀ ਉਹ ਉਹਦੇ ਨਾਲ ਹੀ ਰਹਿਣਗੇ। ਕੁਝ ਇਸੇ ਤਰੀਕੇ ਦੀ ਜਿਹੜੀ ਹੈ ਜੀ ਇਹ ਸਟ੍ਰੈਟਜੀ ਅਪਣਾਈ ਗਈ ਆ। 4G ਇਹ ਫੋਨ ਹੈ ਜੀ, ਬਾਕੀ ਜਿਹੜੀਆਂ ਕੰਪਨੀਜ਼ ਨੇ ਕੋਈ 2G ਨਾਲ ਫਿਰਦੀ ਹੈ, ਕੋਈ 3G ਦੇ ਨਾਲ ਜਿਹੜਾ ਜੀ ਉਹ ਫਿਰਦੀ ਹੈ। ਫਾਸਟ ਇੰਟਰਨੈਟ ਕਰਕੇ ਲੋਕ ਜਿਹੜੇ ਆ ਜੀ ਅੰਨ੍ਹੇਵਾਹ ਤੁਸੀਂ ਕਹਿ ਲਓ ਭੱਜ ਰਹੇ ਨੇ ਇਸ ਕੰਪਨੀ ਦੇ ਪਿੱਛੇ, ਔਰ ਜਿਸ ਤਰੀਕੇ ਦੇ ਨਾਲ ਜਾ ਰਹੇ ਨੇ ਸ਼ਾਇਦ ਜਿਹੜੀਆਂ ਦੂਜੀਆਂ ਕੰਪਨੀਜ਼ ਨੇ ਉਹਨਾਂ ਨੂੰ ਵਕਤ ਤਾਂ ਇੱਕ ਬਹੁਤ ਵੱਡਾ ਜਿਹੜਾ ਜੀ ਉਹ ਪਾ ਗਿਆ। ਬਿਲਕੁਲ ਜੀ, ਵੱਡੇ ਲੋਕ ਵੱਡਾ ਹੀ ਸੋਚਦੇ ਆ ਕਿ ਪਹਿਲਾਂ ਕੰਪਨੀਆਂ ਨੂੰ ਮਾਰ ਲਓ ਤਾਂ ਫਿਰ ਇਹਨਾਂ ਦੀਆਂ ਪ੍ਰਾਈਸਾਂ ਵਧਾ ਲਓ। ਅਖੀਰ ਵਿੱਚ ਆਜਨਾਮਾ ਕਿ ਕੱਲ ਲੀਡਰ 2 ਮਿਲੇ ਸੀ ਭਾਜਪਾਈਏ, ਸਾਰੀ ਉਮਰ ਦੇ ਦੋਵੇਂ ਹੀ ਯਾਰ ਮੀਆਂ। ਕੱਲ ਲੀਡਰ 2 ਮਿਲੇ ਸੀ ਭਾਜਪਾਈਏ, ਸਾਰੀ ਉਮਰ ਦੇ ਦੋਵੇਂ ਹੀ ਯਾਰ ਮੀਆਂ। ਬਾਹਲਾ ਰੱਖਿਆ ਓਲਾ ਸੀ ਭਾਜਪਾ ਤੋਂ, ਜਾਣੀ ਛਾਲ ਸੀ ਆਪ ਵੱਲ ਮਾਰ ਮੀਆਂ। ਉਧਰ ਪਿਆ ਕਵੇਲੇ ਹੈ ਬਹੁਤ ਰਫੜ, ਪਿਆ ਪਾਟਿਆ ਕੁੱਲ ਪਰਿਵਾਰ ਮੀਆਂ। ਇੱਧਰ ਭਾਜਪਾ ਨੇ ਦੇਣੀ ਟਿਕਟ ਨਹੀਂ ਉਹ ਕਰਨੀ ਔਖੀ ਬਈ ਹੋਰ ਵਗਾਰ ਮੀਆਂ। ਕੀਤੀ ਹਾਂ ਸੀ ਦਿੱਲੀ ਦੇ ਆਗੂਆਂ ਨੇ, ਹੁਣ ਤਾਂ ਉਹਨਾਂ ਦੀ ਰਹੀ ਨਾ ਪੁੱਛ ਮੀਆਂ। ਕੀਤੀ ਹਾਂ ਸੀ ਦਿੱਲੀ ਦੇ ਆਗੂਆਂ ਨੇ, ਹੁਣ ਤਾਂ ਉਹਨਾਂ ਦੀ ਰਹੀ ਨਾ ਪੁੱਛ ਮੀਆਂ। ਪੱਤਰਕਾਰਾਂ ਦਾ ਚੁੱਕ ਰਹੇ ਫੋਨ ਹੈ ਨਹੀਂ ਨੀਵੀਂ, ਸਾਡੀ ਵੀ ਹੋਈ ਆ ਮੁੱਛ ਮੀਆਂ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਕਰਦੇ ਨੇ ਕੁਝ ਖਬਰਾਂ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।